अस्सलाम वालेकुम। सियाणे कहते हैं भी रब कोई नेमत दवे ना तो बंदा उसकी कदर ना करे, बंदा उसका वरतारा ना ठीक करे तो उही जहमत बन जाती, उही लैके बह जाती। शै दा वरतन का कदर का असी पुरानियां गल्लां करते हैं ना, जिहड़ी कोई पुरानी शै अज भी हैगी है तो वह अज भी वरतो, अपनी हड्ड बीती च लियाओ। तो असी इदां ही ਜਿਹੜੀਆਂ ਦਾਸਤਾਨਾਂ ਬੰਦੇ ਬਹਿ ਕੇ ਸੁਣਾਉਂਦੇ ਆ ਵੀ ਭਲੇ ਵਕਤਾਂ 'ਚ ਇਦਾਂ ਕਰਦੇ ਸੀ ਇਦਾਂ ਕਰਦੇ ਸੀ, ਉਹ ਅਸੀਂ ਸਾਰਾ ਕੁਝ ਤੁਹਾਨੂੰ ਕਰਕੇ ਦਿਖਾਇਆ ਨਹੀਂ ਵੀ ਜਿਹੜੀਆਂ ਸ਼ੈਵਾਂ ਰੱਬ ਨੇ ਦਿੱਤੀਆਂ ਹੋਈਆਂ ਅੱਜ ਵੀ ਸਾਡੇ ਕੋਲ ਹੈਗੀਆਂ, ਸਿਰਫ ਅਸੀਂ ਹੱਥ ਨਹੀਂ ਹਿਲਾਉਂਦੇ ਵੀ ਕਹਿੰਦੇ। ਹੁਣ ਅਸੀਂ ਉਹ ਮਸ਼ੀਨ ਪੁਰਾਣੀ ਲੱਭੀ, ਸਾਡੇ ਤਾਂ ਖੈਰ ਖਾਸੇ ਪਿੰਡ ਦੇ ਵਿੱਚ ਖਾਸੀਆਂ ਮਸ਼ੀਨਾਂ ਘਰ ਘਰ ਦੇ ਵਿੱਚ ਪਈਆਂ। ਫਿਰ ਉਹਦੇ ਨਾਲ ਉਹ ਸੇਮੀਆਂ ਵਟੀਆਂ ਉਸ ਮਸ਼ੀਨ ਦੇ ਨਾਲ, ਫਿਰ ਉਹ ਵੱਟ ਕੇ ਸੁਕਾਈਆਂ, ਸੁਕਾ ਕੇ ਭੁੰਨੀਆਂ, ਭੁੰਨ ਕੇ ਰੱਖੀਆਂ, ਫਿਰ ਬੂਰਾ ਬਣਾਇਆ। ਉਹ ਜਿਹੜਾ ਬੂਰਾ ਇਹ ਜਿਹੜਾ ਹੁੰਦਾ ਨਾ ਘਿਓ ਬੂਰਾ, ਇਹਦੀ ਤਾਂ ਮਿਸਾਲ ਬਣੀ ਹੋਈ ਸੀ। ਉਹ ਕੋਈ ਬੰਦੇ ਲੜ ਪੈਂਦੇ ਸੀ ਨਾ ਤੇ ਦੂਆ ਨੂੰ ਕਹਿੰਦਾ ਹੁੰਦਾ ਸੀਗਾ ਲੈ ਏਡਾ ਤੂੰ ਘਿਓ ਬੂਰਾ ਖਾਧਾ। ਇਹ ਘਿਓ ਬੂਰੇ ਦੇ ਵਿੱਚ ਏਡੀ ਤਾਕਤ ਹੁੰਦੀ ਸੀ। ਤੇ ਹੁਣ ਈਦ ਸ਼ਬਰਾਤ ਤੇ ਵੀ ਨਹੀਂ ਲੱਭਦਾ ਘਿਓ ਬੂਰਾ। ਘਿਓ ਬੂਰਾ ਤਾਂ ਵੱਖਰੀ ਗੱਲ ਆ, ਉਹ ਹਲਵਾ ਪੂੜੀ ਨਹੀਂ ਕੱਢਦੇ ਬੰਦੇ, ਤੇ ਉਹ ਹੱਥ ਆਪ ਨਹੀਂ ਹਿਲਾਣਾ ਤੇ ਕਹਿੰਦੇ ਜੀ ਉਹ ਵਕਤ ਨਹੀਂ ਮੁੜ ਕੇ ਆਉਂਦਾ। ਵਕਤ ਮੁੜ ਕੇ ਆਉਂਦਾ ਜੇ ਅਸੀਂ ਉਹ ਅੱਜ ਵੀ ਹੱਥ ਹਿਲਾਈਏ। ਅਸੀਂ ਉਹ ਘਿਓ ਬੂਰੇ ਦੀ ਦਾਸਤਾਨ ਤੁਹਾਨੂੰ ਜਿੱਦਾਂ ਪਿਛਲੀ ਸਾਰੀ ਸੁਣਾਈ ਆ, ਤੇ ਅਸੀਂ ਹੁਣ ਦੇਸ਼ਕਾ ਧਰਿਆ ਤੇ ਉਹ ਸੇਮੀਆਂ ਅਸੀਂ ਬਾਲਣ ਲੱਗੇ ਹਾਂ। ਪਰ ਮੈਂ ਜਿਵੇਂ ਕੱਲ੍ਹ ਗੱਲ ਕੀਤੀ ਸੀ ਨਾ, ਮੈਂ ਆਪਣੇ ਭਰਾਵਾਂ ਦਾ ਜਿਵੇਂ ਸ਼ੁਕਰੀਆ ਅਦਾ ਕੀਤਾ ਸੀ, ਤਾਂ ਉਹਦੇ ਵਿੱਚ ਕਈ ਨਾਮ ਮੈਂ ਲਏ ਨਹੀਂ ਸੀਗੇ, ਪਰ ਹੁਣ ਸਾਰਿਆਂ ਦਾ ਮੈਂ ਲੈ ਵੀ ਨਹੀਂ ਸਕਦਾ। ਬੜੇ ਭਰਾ ਜਿਹੜੇ ਨਾਲ ਖਲੋਤੇ, ਜਿਹੜੇ ਪਾਕਿਸਤਾਨ 'ਚੋਂ ਮੇਰੇ ਵਾਸਤੇ ਵੀਡੀਓ ਬਣਾਈਆਂ, ਹੋਰ ਥਾਂ ਤੋਂ ਬਣਾਈਆਂ, ਤੇ ਉਹਦੇ 'ਚ ਸੰਧੂ ਬਰੈਂਡ ਸਾਹਿਬ, ਡਾਕਟਰ ਅਫਾਨ ਕੈਸਰ ਸਾਹਿਬ, ਬਈ ਖਸੂਸੀ ਟੈਲੀਫੋਨ ਵੀ ਕੀਤਾ, ਉਹਨਾਂ ਨੇ ਵੀਡੀਓ 'ਚ ਵੀ ਮੇਰਾ ਨਾਂ ਲਿਆ, ਤੇ ਹੋਰ ਬੜੇ ਭੈਣ ਭਰਾ ਜਿਨ੍ਹਾਂ ਨੇ ਗੱਲ ਕੀਤੀ, ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ। ਤੇ ਅੱਜ ਅਸੀਂ ਤੁਹਾਨੂੰ ਉਹ ਦਿਖਾਉਂਦੇ ਹਾਂ ਵੀ ਸੇਮੀਆਂ ਇੱਕ ਵਾਰੀ ਜਿਹੜੀਆਂ ਕੱਲ੍ਹ ਭੁੰਨੀਆਂ ਸੀ ਨਾ, ਉਹ ਪਾਣੀ ਦੇ ਵਿੱਚ ਪਾ ਕੇ ਉਬਾਲਦੇ ਹਾਂ, ਤੇ ਉਬਾਲ ਕੇ ਤੇ ਫਿਰ ਤੁਹਾਨੂੰ ਉਹ ਘਿਓ ਬੂਰਾ, ਹਾਏ ਜਦੋਂ ਉਹ ਥਾਲੀ ਦੇ ਵਿੱਚ ਪਾ ਕੇ ਨਾ, ਥਾਲੀ 'ਚ ਸੇਮੀਆਂ ਪਾਵਾਂਗੇ, ਉੱਤੇ ਬੂਰਾ ਪਾਵਾਂਗੇ, ਤੇ ਉੱਤੇ ਜਦੋਂ ਘਿਓ ਪਾਵਾਂਗੇ, ਨਜ਼ਾਰੇ ਤਾਂ ਉਦੋਂ ਆਉਣਗੇ। ਹੁਣ ਅਸੀਂ ਇੱਕ ਵਾਰੀ ਅੱਗ ਬਾਲੀ ਆ, ਤੇ ਉਹ ਰੁੱਖਾਂ ਥੱਲੇ ਅੱਗ ਨਹੀਂ ਬਾਲੀ ਦੀ, ਤੇ ਅਸੀਂ ਤਾਂ ਕਾਣੀ ਪੀਲੀ ਜੀ ਛਾਂ ਲੱਭ ਕੇ ਨਾ, ਆ ਹੈ ਤਾਂ ਇਹ ਵੀ ਰੋਕੀ ਨਹੀਂ, ਬਹੁਤ ਦੂਰ ਆ ਰੁੱਖ, ਦੂਰ ਆ, ਇੱਥੋਂ ਦੂਰ ਪੈਂਦਾ, ਧੂੰਆਂ ਹੀ ਜਾਂਦਾ, ਸੇਕ ਨਹੀਂ ਜਾਂਦਾ। ਹਾਂ, ਪਰ ਇਹ ਵੀ ਜਦੋਂ ਵੀ ਕਿਤੇ ਅੱਗ ਬਾਲੋ ਨਾ, ਦੇਗ ਪਕਾਓ ਜਾਂ ਕੋਈ ਗੱਲ ਵੀ, ਤਾਂ ਸੱਜਾ ਖੱਬਾ ਜ਼ਰੂਰ ਦੇਖ ਲਓ। ਇਹ ਪੌਦੇ ਧੀਆਂ ਪੁੱਤਾਂ ਤਰ੍ਹਾਂ ਪਾਲਣੇ ਪੈਂਦੇ, ਇਹ ਬੜੇ ਔਖੇ ਪਾਲਣੇ। ਮੜ ਜਾ ਸੇਕ ਲੱਗੇ ਨਾ ਤੇ ਉਹ ਰੁੱਖ ਸੁੱਕ ਜਾਂਦਾ, ਹਾਂ ਖਰਾਬ ਹੋ ਜਾਂਦਾ, ਸੁੱਕ ਜਾਂਦਾ ਉਹ। ਤੇ ਅਸੀਂ ਹੁਣ ਕਾਣੀ ਪੀਲੀ ਜੀ ਛਾਂ ਲੱਭੀ ਆ, ਤੇ ਚੁੱਲ੍ਹਾ ਬਣਾ ਕੇ ਤੇ ਹੁਣ ਲੱਗੇ ਆ ਅੱਗ ਬਾਲਣ। ਤੇ ਪਾਣੀ ਧਰਿਆ, ਉੱਤੇ ਹੁਣ ਸੇਮੀਆਂ ਪਾਵਾਂਗੇ, ਸੇਮੀਆਂ ਪਾ ਕੇ ਉਬਾਲ ਕੇ ਨਾ, ਤੇ ਉਹ ਫਿਰ ਸਾਰੀ ਤੁਹਾਨੂੰ ਅੱਜ ਦਿਖਾਵਾਂਗੇ, ਚੇਤੇ ਕਰਾਵਾਂਗੇ ਤੁਹਾਨੂੰ ਪੁਰਾਣਾ ਵੇਲਾ। ਮੈਂ ਇਹ ਗੱਲ ਕਰਦਾ ਸੀ ਬਈ ਨੇਮਤ ਦੀ ਜਿਹੜੀ ਕਦਰ ਆ ਨਾ, ਉਹ ਜਿੰਨੀ ਕੁ ਲੋੜ ਆ ਨਾ, ਸਿਆਣੇ ਕਹਿੰਦਾ ਰੱਬ ਲੋੜ ਦੀ ਥੋੜ ਨਾ ਦਵੇ। ਬਈ ਲੋੜ ਦੀ ਸ਼ੈ ਲੱਭ ਜੇ ਨਾ ਤੇ ਉਹਦਾ ਉਨੀ ਕਦਰ ਆ। ਜਦੋਂ ਬਹੁਤੀ ਲੱਭ ਜਾਂਦੀ ਆ ਉਹ ਫਿਰ ਬੇਕਦਰੀ। ਹੁਣ ਤੂੰ ਦੇਖ ਪਾਣੀ ਆ, ਲੋੜ ਦਾ ਲੱਭੀ ਜਾਵੇ ਤੇ ਉਹ ਬੰਦਾ ਕਦਰ ਕਰੂਗਾ। ਜੇ ਹੁਣ ਤੂੰ ਮੋਟਰ ਚਲਾ ਕੇ ਛੱਡ ਦੇ ਜਾਂ ਲਾਗੇ ਛੱਪੜ ਬਣਾ ਲਾ ਤੂੰ ਕਹੇਗਾ ਮੈਨੂੰ ਮੱਛਰ ਖਾ ਗਏ। ਤੇ ਵਰਤਾਰੇ ਦੀ ਗੱਲ ਆ ਵੀ ਵਰਤਣਾ ਕਿਵੇਂ ਨੇਮਤ ਨੂੰ। ਅਸੀਂ ਜਿਹੜੀ ਸ਼ੈ ਸਾਨੂੰ ਰੱਬ ਨੇ ਦਿੱਤੀ ਹੋਈ ਆ ਨਾ, ਚਾਹੇ ਉਹ ਮੌਸਮ ਆ ਜਾਂ ਜਿੰਨੀਆਂ ਨੇਮਤਾਂ, ਸਾਡਾ ਉੱਦਾਂ ਅਸੀਂ ਕਦਰ ਕਰ ਨਹੀਂ ਰਹੇ ਜਿੱਦਾਂ ਸਾਨੂੰ ਕਰਨੀ ਚਾਹੀਦੀ ਸੀ। ਅਸੀਂ ਤਾਂ ਮੈਂ ਕਈ ਵਾਰੀ ਗੱਲ ਕੀਤੀ ਆਪਣੇ ਕਿਸਾਨਾਂ ਦੀ, ਉਹ ਫਸਲ ਹੀ ਗੇਤਰੀ ਪਛੇਤਰੀ ਕਰਤੀ ਫੜ ਕੇ। ਫਿਰ ਜਿਹੜੀਆਂ ਦੇਸੀ ਆਖੇ ਪੁਰਾਣਾ ਵੇਲਾ ਗਵਾਇਆ ਕਿਹਨੇ? ਅਸੀਂ ਉਹ ਗਵਾਇਆ। ਹੁਣ ਦੇਸੀ ਮੱਕੀ ਦਾ ਵੀ ਲੱਭ ਜੂ ਕਿਤੋਂ? ਮੈਨੂੰ ਇੱਕ ਮੁੱਠ ਲੱਭ ਕੇ ਦਿਖਾ ਦੇ। ਲਾਉਣੋਂ ਛੱਡ ਕੇ ਮੈਂ ਕੱਲ ਮੈਂ ਮਣ ਲੈ ਕੇ ਆਇਆ। ਅੱਛਾ, ਸਮੁੰਦਰੀ ਹੋ? ਨਹੀਂ, ਕੋਈ ਬੰਦੇ ਕੋ ਸੀਗਾ। ਹਾਂ, ਹੁਣ ਹਾਂ, ਉਹ ਸਾਡੇ ਕੋਲ ਹੈ ਸੀਗਾ ਪਿਛਲੀ ਵਾਰੀ ਨਾ, ਤੇ ਉਹ ਪੱਕਣ ਤੋਂ ਪਹਿਲਾਂ ਖਰਾਬ ਹੋ ਗਏ, ਤੇ ਵੱਢ ਲਈ ਸੀ। ਸ਼ਾਇਦ ਲੱਭ ਜਾਂਦੀ ਆ। ਉਹ ਪੁਰਾਣੇ ਬਾਸਪਤੀ ਦੇ ਚੌਲ ਲਾਓ ਜਿਸ 'ਚੋਂ ਖੁਸ਼ਬੂ ਆਉਂਦੀ ਸੀ, ਤੇ ਉਹ ਛਲੀਆਂ ਮਿੱਠੀਆਂ ਉਹ ਲਾਓ। ਕਣਕ ਜਿਹੜੀ ਫੁੱਟਬਾਲ ਵਰਗੀ ਗੋਲ ਆ, ਉਹ ਵੀ ਅਸੀਂ ਲੱਭ ਲਈ ਆ। ਉਹ ਹੋਰ ਵੀ ਭੈਣ ਭਰਾਵਾਂ ਨੂੰ ਵੰਡਾਂਗੇ ਅਸੀਂ ਵੀ ਗਾਂਹ ਤੋਂ ਗਾਂਹ ਵਧੇ। ਉਹ ਪੁਰਾਣੀਆਂ ਛਾਵਾਂ ਲੱਭਦੀਆਂ ਅੱਜ ਵੀ ਉਹੀ ਹੈ। ਰੱਬ ਦੀ ਕੁਦਰਤ ਤਾਂ ਉਹੀ ਆ। ਸੂਰਜ ਇੱਧਰੋਂ ਚੜ੍ਹਦੇ ਵੱਲੋਂ ਚੜ੍ਹਦਾ, ਲਹਿੰਦੇ ਵਾਲੇ ਛਿਪਦਾ। ਉਹਨੇ ਕੋਈ ਘਾਟਾ ਨਹੀਂ ਪਾਇਆ, ਘਾਟਾ ਸਾਡੇ ਵੱਲੋਂ ਪਿਆ। ਅਸੀਂ ਬੇਕਦਰੀ ਕੀਤੀ, ਅਸੀਂ ਲਾਲਚ ਅੰਨੇ ਹੋ ਗਏ। ਹੁਣ ਘਿਓ ਬੂਰਾ ਨਾ ਕਿਸੇ ਬੰਦਿਆਂ ਨੂੰ ਖਬਰੇ 20 ਸਾਲ ਹੋ ਗਏ ਹੁਣ ਵੀ ਘਿਓ ਬੂਰਾ ਨਾ ਖਾਧਾ ਹੋਵੇ। ਤੇ ਆਹ ਦਿਹਾੜੀ ਲੱਗੀ ਅਸੀਂ ਤੁਹਾਨੂੰ ਘਿਓ ਬੂਰਾ ਕਰਕੇ। ਜੇ ਬੰਦੇ ਪਕਾਉਣ ਇੱਦਾਂ ਆਪਣਾ ਪੁਰਾਣੀਆਂ ਛਾਵਾਂ, ਫਿਰ ਇਹਦਾ 'ਚ ਤਾਕਤ ਆ, ਇਹਨਾਂ 'ਚ ਸ਼ਫਾ, ਇਹਨਾਂ 'ਚ ਮਿਲਾਵਟ ਕੋਈ ਨਹੀਂ। ਇਹ ਕੋਈ ਐਸੀ ਸ਼ੈ ਨਹੀਂ ਜਿਹੜੀ ਕੋਈ ਇੱਦਾਂ ਦੀ ਹੋਵੇ। ਤੇ ਉਹ ਹੁਣ ਇੱਕ ਵਾਰੀ ਬਟਨ ਦੱਬ ਲਾ ਕੇ ਉਹ ਪਾਣੀ ਤਪਦਾ ਨਾ,
ਤੇ ਸੇਵੀਆਂ ਪਾ ਕੇ ਉਬਾਲ ਕੇ ਤੇ ਆਪਾਂ ਹੁਣੇ ਖਾ ਲੈਣੀ। ਇਹ ਤਾਂ ਲੰਮਾ ਚੌੜਾ ਕੰਮ ਹੀ ਨਹੀਂ ਰਿਹਾ। ਲੰਮਾ ਚੌੜਾ ਜਿਹੜਾ ਕੰਮ ਪਿਛਾਂ ਸੀ ਅਸੀਂ ਉਹ ਕਰ ਆਏ ਹਾਂ 3 ਦਿਹਾੜੀਆਂ ਦਾ। ਹਾਂਜੀ ਕਿੰਨੀਆਂ ਪਾਣੀ ਇਹ ਸਾਰੀਆਂ ਨਾ ਪਾਈ। ਨਹੀਂ ਨਹੀਂ ਸਾਰੀਆਂ ਵੀ ਕਰਨੀਆਂ ਇਹ ਤਾਂ ਦੇਗ ਚ ਪੈਣ ਵਾਲੀਆਂ ਸੇਵੀਆਂ। ਆ ਲਾਈ ਹੱਥ ਸਾਰੀਆਂ ਨਾ ਪਾ ਦੀਆਂ ਪਾ ਲਾ। ਨਹੀਂ ਨਹੀਂ ਸਾਰੀਆਂ ਤਾਂ ਪਾਣੀਆਂ ਨਹੀਂ, ਸਾਰੀਆਂ ਤਾਂ ਦੇਗ ਜਿੰਨੀਆਂ ਸੇਵੀਆਂ ਬਣ ਜਾਣੀਆਂ। ਆਪਾਂ ਇਹ ਨਹੀਂ ਹੈ ਕਿ ਪਾ ਲਾ ਜਿੰਨੇ ਕੁ ਬੰਦੇ ਆ ਫਿਰ ਖਾ ਲਾਂਗੇ, ਬਾਕੀ ਫਿਰ ਕਿਸੇ ਟਾਈਮ ਖਾ ਲਾਂਗੇ। ਜ਼ਰੂਰੀ ਨਾ ਤੇ ਵੀ ਫਿਲਮ 'ਚ ਹੀ ਖਾਣੀ। ਹਾਂ ਸੇਵੀਆਂ ਪਕਾ ਰਹੇ ਹਾਂ ਮਿੱਠੀਆਂ ਮਿੱਠੀਆਂ ਸੇਵੀਆਂ। ਹਾਂਜੀ ਸੇਵੀਆਂ ਮਿੱਠੀਆਂ ਸੇਵੀਆਂ ਖਾਏਗਾ ਮਿੱਠੀਆਂ ਸੇਵੀਆਂ ਘਿਓ ਬੂਰੇ ਵਾਲੀਆਂ। ਹੁਣ ਆ ਜਿਹੜੇ ਨਵੇਂ ਜਵਾਕ ਆ ਇਹ ਪਹਿਲੀ ਵਾਰ ਇਹਨਾਂ ਨੇ ਸਾਡੇ ਧੀ ਪੁੱਤਰਾਂ ਨੇ ਖਾਣੀਆਂ। ਜਿਹੜੀ ਸਾਡੀ ਨਵੀਂ ਨਸਲ ਆ ਸਾਡੇ ਆ ਪੋਤਾ ਬਸ ਇੰਨੀਆਂ ਕੁ ਬੜੀਆਂ ਬਹੁਤ ਦੇਖ ਬਹੁਤ ਹਾਂ ਆ ਬੜੀਆਂ ਬੜੀਆਂ ਇੰਨੀਆਂ ਦੇ ਦਾਂਗੇ ਨਾ ਆਪਾਂ। ਆਹੋ ਥੋੜੀਆਂ ਥੋੜੀਆਂ ਦੇ ਦਿਆਂਗੇ। ਤੇ ਇਹਨਾਂ ਨੇ ਤਾਂ ਪਹਿਲੀ ਵਾਰੀ ਖਾਣੀਆਂ ਕਿਉਂ ਵੀ ਸਰਦਾਰ ਅਹਿਮਦ ਗੱਲ ਸੁਣ, ਇਹ ਘਿਓ ਬੂਰਾ ਸੇਵੀਆਂ ਕਦੀ ਖਾਧੀਆਂ ਅੱਗੇ? ਨਹੀਂ ਉਧਰ ਨੂੰ ਮੂੰਹ ਕਰਕੇ ਦੱਸ। ਨਹੀਂ ਕੋਈ ਨਹੀਂ ਖਾਧੀਆਂ ਕਦੇ? ਇਹਨਾਂ ਨੂੰ ਕੀ ਪਤਾ। ਅੱਜ ਖਾਣੀਆਂ? ਹਾਂ ਖਾਊਗਾ ਅੱਜ। ਤੂੰ ਵੀ ਖਾਧੀਆਂ ਅੱਗੇ ਕਦੀ? ਖਾਧੀਆਂ? ਤੂੰ ਕਿੱਥੇ ਖਾ ਆਇਆ ਵੇ? ਹਾਂ ਤੇਰੇ ਜੰਮਣ ਤੋਂ ਬਾਅਦ ਤਾਂ ਅਸੀਂ ਬਣਾਈਆਂ ਨੇ। ਤੇ ਹੁਣ मामू के काल लाते थे फिर खाती। ਕੀ ਕਹਿੰਦਾ? मामू के चाप खाल खाते लाते थे फिर खाती इसने। ਉਹ ਵੀ ਜਦੋਂ ਮਾਮੂ ਕੋਲ ਗਿਆ ਸੀ ਨਾ ਉਹਨਾਂ ਨੇ ਕਹਿੰਦਾ ਪਕਾਈਆਂ ਸੀ। ਵਾਹ ਬਈ ਵਾਹ ਵਾਹ ਬਈ ਵਾਹ। ਤੇ ਅੱਜ ਖਾਏਗਾ ਫਿਰ? ਅੱਜ ਖਾਊਗਾ ਜੀ। ਠੀਕ ਹੈ ਚੱਲ। ਇਹ ਜੀ ਬਸ ਸੇਵੀਆਂ ਦਿਖਾ ਵਿੱਚ ਵਾਲੇ ਮਾਰਦੀ। ਆਹ ਲਾਓ ਜੀ ਚਮਚਾ ਮੈਨੂੰ ਦੇ ਦੀ। ਆ ਲਓ ਜੀ। ਆ ਮੈਲ ਜੀ ਲਾ ਦਿੰਦਾ ਮੈਂ ਕਹਿੰਦਾ ਨਹੀਂ ਨਹੀਂ ਮੈਂ ਕਿਸੇ ਸਾਰੀ ਨਿਕਲ ਜਾਣੀ ਹੈ ਤਾਂ ਉੱਤੋਂ ਪੁੰਨੀਆਂ ਨਹੀਂ ਹੈ। ਇਹ ਕਹਿੰਦਾ ਸੀ ਕਿ ਰੇਤੇ 'ਚ ਭੁੰਨੀ ਦੀਆਂ ਨਹੀਂ। ਆਹੋ ਮੈਂ ਕਿਹਾ ਤਾਂ ਭੁੰਨੀਆਂ ਘਿਓ ਚ ਭੁੰਨੀ ਦੀਆਂ। ਘਿਓ 'ਚ ਤਾਂ ਤਲ ਹੋ ਜਾਂਦੀਆਂ। ਉਹ ਇੱਕੋ ਹੀ ਗੱਲ ਆ, ਤਲਣੀ ਭੁੰਨਣੀ ਇੱਕੋ ਹੀ ਗੱਲ ਹੁੰਦੀ ਆ। ਤੇ ਫਿਰ ਕੱਲ ਕੰਮ ਹੀ ਸੀਗਾ, ਕੱਲ ਦੱਸ ਦਿੰਦਾ ਫਿਰ ਘਿਓ 'ਚ ਭੁੰਨ ਲੈਂਦੇ। ਨਹੀਂ ਤੁਸੀਂ ਕਿਹਾ ਉਹ ਘਿਓ ਵਾਲੀਆਂ ਰੱਖਣੀਆਂ ਹੀ ਨਹੀਂ ਅਸੀਂ ਰੱਖਣੀਆਂ ਹੀ ਆ ਹੈ। ਦੇਖ ਸਾਰਾ ਰੇਤਾ ਉੱਤੇ ਆਇਆ ਹੈ। ਰੇਤਾ ਵੀ ਕਦੀ ਉੱਤੇ ਆਇਆ? ਹਾਂਜੀ ਆ ਦੇਖੋ ਜੀ 1 ਮਿੰਟ ਲੱਗਿਆ। ਮੈਂ ਤਾਂ ਕਹਿੰਦਾ ਜਿਵੇਂ ਉਬਲ ਗਈਆਂ। ਉਬਲ ਗਈਆਂ ਹੈ ਉਬਲ ਗਈਆਂ। ਲੈ 1 ਮਿੰਟ ਦਾ ਕੰਮ ਸੀ। ਗੱਲ ਕਰ। ਉਬਲ ਗਈਆਂ। ਤੱਤਾ ਪਾਣੀ ਤੱਤਾ ਆਇਆ ਨਹੀਂ ਤਾਂ ਇਦਾਂ ਦੇਖਿਆ। ਕੋਈ ਕੱਪੜਾ ਤਾਂ ਫੜੀਏ ਇਹਨੂੰ ਲਾਣ ਲਈ। ਇਹਨੂੰ ਲਾਣਾ ਕਾਹਦੇ ਨਾਲ ਯਾਰ? ਕੋਈ ਕੱਪੜਾ ਨਾ ਤੂੰ ਇੰਜ ਫੜ ਕੇ ਦੇਖੀ ਆ। ਹਾਂ ਹਾਂ ਦੇਖੀਆਂ। ਦਿਖਾ ਦੇ ਉਹਨੂੰ ਦਿਖਾ ਤਾਂ ਖਾਲ ਦੀ। ਹਾਂ ਅੱਜ ਭਾਵੇਂ ਗਲ ਜਾਣ ਜਾਂ ਰਹਿ ਜਾਣ, ਜਦੋਂ ਤੂੰ ਕਹੇਂਗਾ ਠੀਕ ਆ ਲਾਣੀਆਂ ਭਾਵੇਂ ਵਿੱਚੇ ਆਟਾ ਬਣ ਜੇ। ਤੂੰ ਕਹਿਣਾ ਤੇ ਅਸੀਂ ਲਾਣੀਆਂ ਰੋਜ਼ ਹੀ। ਤੂੰ ਜਿਹੜਾ ਨਾ ਸਾਨੂੰ ਯਾਰ ਇਹ ਕਿਹੜੇ ਕੰਮ ਆ? ਹਰ ਗੱਲ ਤੇ ਕਹਿੰਦਾ ਉਹ ਮੈਂ ਜਦੋਂ ਕਿਹਾ ਸੀ ਉਦੋਂ ਹੀ ਠੀਕ ਸੀ। ਰਾਜੂ ਜਦੋਂ ਤੂੰ ਠੀਕ ਕਰੇਂਗਾ ਤੇ ਅਸੀਂ ਲਾਣੀਆਂ। ਨਾ ਹੁਣ ਤੂੰ ਪਾਈ ਮੂੰਹ 'ਚ ਕਿਵੇਂ ਖੁਰਦੀ? ਲਾ ਕਪੜਾ ਕਸਰ ਹੈਗੀ? ਹੈਗੀ ਆ ਕਸਰ ਕੱਢ ਦੇਣੀ। ਅਸੀਂ ਅੱਜ ਅੱਗ ਹੀ ਵਾਲੀ ਰੱਖਣੀ ਆ। ਜਦੋਂ ਤੂੰ ਕਹਿਣਾ ਨਾ ਅਸੀਂ ਅੱਜ ਉਦੋਂ ਹੀ ਲਾਉਣੀਆਂ। ਉਹ ਦੂਆ ਵੀ ਫੜ ਲਾ ਲੜ। ਉਹ ਇੱਕੋ ਹੀ ਬੜਾ। ਨਹੀਂ ਇੱਕੋ ਨਾ ਕਿਵੇਂ ਲਾ ਲੈਂਗੇ? बाबा ਹਾਂਜੀ वो ਹੈ। बांधूचा ਅੱਛਾ ਗੱਲਾਂ ਕਰਦਾ ਹੈ। ਆ ਜੇ ਹੋਰ ਉਹ ਕੈਮਰੇ ਵਾਲਾ ਹੀ ਉਧਰ ਚਲਾ ਗਿਆ। ਆਹੋ ਪੰਗਾ ਤਾਂ ਉਂਝ ਹੀ ਆਪਾਂ ਸੇਮੀਆਂ ਦਾ ਪੂਰਾ ਹੀ ਇਹ ਤਾਂ। ਐਦਰ ਸਕੀ ਕਾਦਰ ਕਲੰਦਰ ਮਾਸ। ਪਲੇਟਾਂ ਤਾਂ ਲਿਆ। ਉਹ ਪਲੇਟਾਂ ਤਾਂ ਚਮਚੀਆਂ ਲਿਆ ਕਰੋ। ਪਲੇਟਾਂ ਬਾਅਦ ਚ ਲੈਨੇ ਆ। ਇਹਨੂੰ ਪੁਣੀਏ ਪਹਿਲੇ ਕਿਸੇ ਸ਼ੈ ਚ। ਪੁੰਨੀਆਂ ਕਾਹਦੇ ਵਾਸਤੇ? ਪਾਣੀ ਕੱਢਣਾ ਨਹੀਂ ਵਿੱਚੋਂ ਕਿ ਸਣੇ ਪਾਣੀ ਖਾਣੀਆਂ। ਉਹ ਆਰਫ ਚੰਗੇਰ ਫਾੜ ਦੇ ਚ ਪਾਉਣੀ। ਅੱਗੇ ਵੀ ਕਦੀ ਪਾਣੀ ਸਣੇ ਖਾਈਆਂ। ਕੁੰਦਰੋਂ ਇੱਕ ਪਰਾਤ ਫੜ ਲਈਦਾ ਨਾ। ਹਾਂ ਨਹੀਂ, ਘਰ ਦੇ ਆ ਚੰਗੇਰ ਦੇ ਪਰਾਤ ਵਿੱਚ ਪਾਉਣ ਲਿਆ ਦਿੰਦੇ ਆ। ਗੱਲ ਤਾਂ ਸੁਣ। ਚੰਗੇ ਹਾਂ ਆ ਚੰਗੇਰ ਦੇ ਵਿੱਚ ਆ ਵੀ ਆ ਮਸ਼ੀਨ ਵੀ ਆ। ਆ ਚੰਗੇਰ ਚ ਪਾਉਣ ਲਈਏ। ਆ ਕੀ ਆ? ਇਹ ਤੇ ਮੋਟੀ ਬਹੁਤ ਇਹ ਚੋਂ ਨਿਕਲ ਜਾਣੀ ਅੱਛਾ ਹੈ। ਚੰਗੇਰ ਇਹਦੇ ਨਾਲ ਇਹਦੇ ਨਾਲ ਪਾ ਦੇ ਇਹਦੇ ਵਿੱਚ। ਇਹ ਲੈ। ਬਿਸਮਿਲ੍ਲਾਹ ਰਹਿਮਾਨ। ਇੱਧਰ
ਖੁਸ਼ਬੂ ਤਾਂ ਬੜੀ ਵੇ ਡਾਡੀ ਜੀ ਇਹ ਦੇਸੀ ਸੇਵੀਆਂ ਜੀ, ਫਿਰ ਖੁਸ਼ਬੂ ਤਾਂ ਆਣੀ ਹੈ। ਹਾਂ ਦੇਖ ਰੰਗ ਬਰੰਗੀਆਂ ਹਾਂ ਆਪੇ ਹਾਂ ਹਾਂ ਹਾਂ, ਕੀ ਬਾਤ ਹੈ ਜੀ। ਇਹਦੀ ਨਾ ਭਾਫ ਵੀ ਲੈਂਦੇ ਹੁੰਦੇ ਸੀ। ਹਾਂ ਨਜ਼ਲਾ ਜ਼ੁਕਾਮ ਜਿਸ ਬੰਦੇ ਨੂੰ ਹੁੰਦਾ ਸੀ ਨਾ, ਹਾਂ ਦਿਮਾਗ ਤੇ ਰੁਕਦਾ ਬਸ ਆ ਗਰਮ ਗਰਮ ਅੱਗੇ ਰੱਖ ਕੇ ਉੱਤੇ ਬੁੱਕਲ ਮਾਰ ਲੈਣੀ ਜਿੱਦਾਂ ਚਾਦਰ ਦੀ। ਪਤੀਲੇ 'ਚ ਨਾ ਉੱਤੋਂ ਇਦਾਂ ਕੱਪੜਾ ਲੜ ਪਾ ਕੇ ਨਾ, ਹਾਂ ਤੇ ਕਿਸੇ ਦਾ ਛਾਤੀ ਰੁਕੀ ਹੁੰਦੀ ਸੀ ਹਾਂਜੀ ਹਾਂਜੀ। ਤਾਂ ਉਹ ਭਾਫ ਲੈਂਦੇ ਸੀ, ਦਿਮਾਗ ਖੁੱਲ ਜਾਂਦਾ ਸੀ। ਛੋਟਾ ਪਾਂਡਾ ਯਾਰ, ਇਹ ਵੀ ਕਿਹੜਾ ਚੰਗੇਰ। ਨਹੀਂ ਕੀ ਆ? ਉਹ ਯਾਰ ਜੁੜ ਜਾਣੀਆਂ ਨਾ ਫਿਰ, ਵਾਲੀਆਂ ਹੀ ਆ ਨਾ ਉਹਨੇ ਇਹ। ਪਲੇਟ 'ਚ ਪਾ ਲੈਣੀਆਂ। ਆਹੋ ਆਪਣੀ ਆਪਣੀ ਥਾਲੀਆਂ 'ਚ ਪਾਓ। ਹਾਂਜੀ ਅਲਫੀ ਹੁੰਦੀ ਹੈ ਇਹਨਾਂ ਨੂੰ। ਲੈ ਗਈ, ਮੈਂ ਤੈਨੂੰ ਮਜ਼ਾਕ ਕੀਤਾ। ਇਹਨੂੰ ਹਲਾਈ ਜਾ ਮੜਾ। ਹਾਂ ਹਾਂ, ਗੱਲੀ ਚਾਸ ਤਾਂ ਉਸੇ ਚੀਜ਼ ਦੀ ਯਾਰ, ਕੋਲ ਕੇ ਚਿਪ ਕੱਪੜਾ ਪਾਇਆ ਬਣ ਗਏ, ਜਿਵੇਂ ਦੇਗ ਜ਼ਰਦੇ ਦੀ ਬਹਿ ਜਾਏ। ਨਹੀਂ ਪਾਪਾ ਨਹੀਂ ਬਣਦਾ ਇਹਦਾ, ਹੁਣ ਕਾਹਨੂੰ ਬਣੂਗਾ? ਜ਼ਰਦੇ ਦੀ ਦੇਗ ਬਹਿ ਜਾਏ ਤੇ ਉਹ ਕੀ ਹੁੰਦਾ? ਆ ਲੈ ਆ ਫੜ ਹੁਣ ਇਧਰੋਂ ਐਨੂੰ ਕਰਕੇ ਮੈਂ ਆ ਪਾਣਾ ਇਹਦੇ ਸਾਰੀ। ਉਹ ਦੇਖ ਕੌਲੀਆਂ ਆਪਣੀਆਂ ਲੈ ਕੇ ਆ। ਆ ਤੇ ਵਾਹ ਸਰੋਇਆ ਵਾਹ, ਉਹ ਵੇਖੀ ਬਈ। ਕੋਈ ਨਹੀਂ ਛੰਡ ਲਾ, ਇਦਾਂ ਹੀ ਛੰਡ ਫੂਕ ਕੇ ਲੈ। ਵਾਹ ਸਰੋਇਆ ਵਾਹ, ਇੱਥੇ ਰੱਖ ਆ ਦੋ ਆ ਚਾਚੇ ਬੂਟੇ ਤੋਂ ਸਪੀਕਰ ਫੜੀ। ਲੈ ਵੇ ਸਪੀਕਰ, ਆ ਬੱਚੇ ਨਾਲ ਗੱਲ ਕਰਾਈਏ ਥੋੜੀ। ਕਰਾਓ ਵੇ। ਹਾਂ ਮੁੰਡਿਆ, ਖਾਦਾ ਕਦੀ ਛਾਨ ਬੂਰਾ ਘਿਓ ਬੂਰਾ? ਹਾਂ ਇਹ ਬੜੇ ਥੇਰੀਆਂ ਖਾਂਦੇ ਰਹੇ ਆ ਪਹਿਲੇ। ਹਾਂ ਬਹਿ ਜਾ ਪੁੱਤ ਬਹਿ ਜਾ। ਕਿਉਂਕਿ ਪਹਿਲੇ ਹੁੰਦੀ ਇਹੀ ਡਿਸ਼ ਹੁੰਦੀ ਸੀ ਈਦ ਤੇ ਜਿਹੜੀ ਹੈ ਨਾ। ਤੁਸੀਂ ਖਾਦਾ ਕਿਉਂ ਬੁਰਾ? ਹੈ ਤੁਸੀਂ ਖਾਦਾ? ਹੁਣ ਮੈਂ ਇਹ ਤੇ ਤੂੰ ਕਹੇਗਾ ਵੀ ਤੁਸੀਂ ਕੁਸ਼ਤੀ ਕੀਤੀ, ਪਹਿਲਵਾਨ ਤਾਂ ਹੈ ਨਹੀਂ ਹੈ ਲਿਖਿਆ ਪਹਿਲਾਂ ਪਤਾ ਲੱਗ ਗਿਆ ਆਹੋ। ਕਿਉਂ ਬੁਰਾ ਖਾਣ ਵਾਲੇ ਤੁਹਾਡੇ ਵਰਗੇ ਸੀਗੇ ਤੇ ਐਵੇਂ ਗੱਲ ਆਰਫ ਇਹਨੂੰ ਮੜ ਜਾ ਪਾਸੇ ਕਰੀ। ਨਹੀਂ ਛੋਟੇ ਹੁੰਦੇ ਜਿਹੜਾ ਵਾ, ਅਸੀਂ ਕਿਹੜਾ ਵੱਡੇ ਹੁੰਦੇ ਲੋਟਿਆਂ ਨਾਲ ਕੀ ਪਾਉਂਦੇ ਰਹੇ। ਮੈਂ ਆਪਣੇ ਨਾਨੇ ਨੂੰ ਦੇਖਿਆ ਹਾਂ ਪਹਿਲੇ ਲੋਟਿਆਂ ਇਦਾਂ ਉਹਨਾਂ ਜੀ ਜਿਹੜਾ ਬਹੁਤਾ ਤਕੜਾ ਬੰਦਾ ਹੁੰਦਾ ਸੀ ਨਾ, ਭੋਏ ਭਾਂਡੇ ਵਾਲਾ, ਉਹ ਫਿਰ ਆਪਣੇ ਨਾ ਵਿਆਹ ਸ਼ਾਦੀ 'ਚ ਘਿਓ ਬੂਰਾ ਦਿੰਦਾ ਸੀ। ਫਿਰ ਘਿਓ ਬੂਰਾ ਦੇਣਾ, ਫਿਰ ਆਵਾਜ਼ ਲਾਣੀ। ਤੁਹਾਨੂੰ ਇਹ ਗੱਲ ਚੇਤੇ ਹੋਣੀ, ਬੰਦੇ ਵਿੱਚੋਂ ਪ੍ਰਾਹੁਣੇ ਕਿਸੇ ਨੇ ਪੁੱਛਣਾ, ਰਿਸ਼ਤੇਦਾਰ ਸ਼ਰੀਕੇ ਕਬੀਲੇ 'ਚ ਕਿਸੇ ਨੇ ਪੁੱਛਣਾ, ਨਾਨਕਿਆਂ ਦਾਦਕਿਆਂ ਨੂੰ, ਹਾਂਜੀ ਬਈ ਇਹ ਮੂੰਹ ਛੂਟਾ ਕਿ ਪੂਰਾ ਸੂਰਾ? ਦੇਤੀਆਂ ਉਹੀ ਆ ਹਾਂ ਪਲੇਟਾਂ 'ਚ ਜਿਹੜੀਆਂ ਪਾ ਕੇ ਦੇ ਵੀ ਜਿਹੜੀਆਂ ਦੇਤੀਆਂ ਉਹੀ ਆ ਕਿ ਵੀ ਮੂੰਹ ਛੂਟ ਆ? ਮਾਲਕਾਂ ਨੇ ਅੱਗੋਂ ਆਵਾਜ਼ ਦੇਣੀ ਵੀ ਮੂੰਹ ਛੂਟ ਆ ਭਾਈ, ਖਾਓ ਜਿੰਨੀਆਂ ਮਰਜੀ। ਫਿਰ ਸਾਰੇ ਪਿੰਡ 'ਚ ਸੱਜੇ ਖੱਬੇ ਗੱਲਾਂ ਹੋਣੀਆਂ, ਭਾਈ ਘਿਓ ਬੂਰਾ ਮੂੰਹ ਛੂਟ ਦਿੱਤਾ ਅਗਲੇ ਨੇ। ਮੂੰਹ ਛੂਟ ਇਹ ਹੁੰਦਾ ਸੀ ਵੀ ਤੁਸੀਂ ਦੁਬਾਰਾ ਘਿਓ ਵੀ ਪਾ ਸਕਦੇ ਆ, ਦੁਬਾਰਾ ਤੁਸੀਂ ਚੌਲ ਵੀ ਪਾ ਸਕਦੇ ਆ, ਦੁਬਾਰਾ ਤੁਸੀਂ ਬੂਰਾ ਵੀ ਪਾ ਸਕਦੇ ਆ, ਜਿੰਨਾ ਕਿਸੇ ਨੇ ਖਾਣਾ ਖਾ ਲਵੇ। ਤੇ ਜਿਹੜਾ ਕਹਿੰਦੇ ਸੀ ਪੂਰਾ ਸੂਰਾ ਚ ਇਹ ਹੁੰਦੇ ਸੀ ਜਿਹੜੀ ਥਾਲੀ ਦੇ ਵਿੱਚ ਤੈਨੂੰ ਜਿੰਨਾ ਕੁ ਦੇਤਾ ਤੂੰ ਮੁੜ ਕੇ ਨਹੀਂ ਮੰਗਣਾ। ਉਹ ਫਿਰ ਕੋਈ ਪੂਰਾ ਸੂਰਾ ਬੰਦਾ ਹੁੰਦਾ ਸੀ, ਉਹ ਕਹਿ ਦਿੰਦਾ ਸੀ ਭਾਈ ਪੂਰਾ ਸੂਰਾ। ਜਿਹੜਾ ਤਕੜਾ ਬੰਦਾ ਹੁੰਦਾ ਸੀ ਉਹ ਕਹਿੰਦਾ ਸੀਗਾ ਮੂੰਹ ਛੂਟ ਆ ਭਾਈ, ਖਾ ਤੂੰ ਕਿੰਨਾ ਖਾਣਾ, ਜਿੰਨੀਆਂ ਮਰਜੀ। ਤਾਂ ਫਿਰ ਬੰਦੇ ਕਸਰਾਂ ਵੀ ਕੱਢਦੇ ਹੁੰਦੇ ਸੀ। ਜਿਹੜਾ ਗੁੱਸਾ ਸ਼ਰੀਕੇ ਕਬੀਲੇ ਦਾ ਹੁੰਦਾ ਸੀ ਉਹ ਰੋਟੀ ਤੇ ਨਹੀਂ ਕੱਢਦਾ ਸੀ, ਜੀ ਬੰਦੇ ਬੰਬ ਕੱਢ ਦਿੰਦੇ ਸੀ ਰੋਟੀ ਖਾਣ ਲਈ। ਇਹਨੂੰ ਲੱਗਦਾ ਸੀ ਜਿਵੇਂ ਲੜਾਈ। ਇਹਨਾਂ ਨੂੰ ਰਹਿਣਾ ਜੀ ਪਾਓ ਕੌਲੀਆਂ 'ਚ। ਚਲੋ ਇਹ ਵੀ ਗੱਲ ਆ ਚੰਗੀ ਕਿ ਉਦੋਂ ਨਾ ਇਹਦੇ 'ਚ ਬੂਰਾ ਪਾਇਆ ਸੀ। ਹਾਂਜੀ ਲੋਕੀ ਲੜਾਈ ਨਹੀਂ ਕਰਦੇ ਸੀ, ਖਾਣ 'ਚ ਹੀ ਗੁੱਸਾ ਕੱਢਦੇ ਸੀ। ਆ ਬੂਰਾ ਤੇ ਹਾਂਜੀ ਆ ਦੇਸੀ ਘੀ ਆ ਇਹ ਜੀ। ਅਸੀਂ ਆਪਣਾ ਨਾ ਰੋਜ਼ ਦੁੱਧ ਰਿੜਕ ਲਈਦਾ, ਤੇ ਜਿੰਨਾ ਕੁ ਘੀ ਹੁੰਦਾ ਸਾਡਾ ਨਾ ਅਸੀਂ ਉਹ ਹਾਂਡੀ ਪਕਾ ਲਈਦੀ। ਅਸੀਂ ਉਹ ਹੁਣ ਡਾਲਟਾ ਛੱਡਿਆ ਹਾ ਤੇ ਰੱਬ ਛੜਾਈ ਰੱਖੇ ਵੀ ਇਹ ਆਪਣਾ ਘਰ ਦਾ ਜਿੰਨਾ। ਮੈਂ ਤਾਂ ਲੋਕ ਬੜਾ ਹੀ ਇਹ ਗੱਲ ਕਰੀ ਕਿਸਾਨਾਂ ਨੂੰ, ਇੱਕ ਮੱਝ ਹੋਵੇ ਨਾ ਦੁੱਧ ਦਿੰਦੀ ਤਾਂ ਤੁਹਾਨੂੰ ਮੁੱਲ ਘਿਓ ਲੈਣ ਦੀ ਲੋੜ ਨਹੀਂ। ਇੱਕ ਮੱਝ ਦਾ ਵੀ ਦੁੱਧ ਰਿੜਕੋ ਨਾ ਤੇ ਇੰਨਾ ਕੁ ਪੇੜਾ ਬਣਦਾ, ਉਸੇ ਪੇੜੇ ਨਾਲ ਤੁਸੀਂ ਆਪਣੀ ਹਾਂਡੀ ਪਕਾ ਸਕਦੇ। ਫਿਰ ਹੈ ਸ਼ਫਾ। ਫਿਰ ਸਿਆਣੇ ਕਹਿੰਦੇ ਆ ਘੀ ਦੇਸੀ ਘੀ ਥੋੜਾ ਪੈਂਦਾ ਨਾ। ਹਾਂ ਫਿਰ ਬਚਤ ਵੀ ਆ ਨਾ ਉਹ, ਕਿਉਂਕਿ ਡਾਕਟਰਾਂ ਦੇ ਬਿੱਲ ਤੋਂ ਬੰਦਾ ਬੜਾ ਬਚਿਆ ਰਹਿੰਦਾ। ਹਾਂਜੀ ਜੇ ਆਇਲ ਜਿਸ ਤਰ੍ਹਾਂ ਦੇ ਹੈ ਆ ਹਾਂ ਤੇ ਉਹ ਫਿਰ ਹਾਂ ਉਹ ਘਿਓ ਵੀ ਚੰਗਾ ਨਹੀਂ। ਹਾਂ ਤੇ ਇਹ ਤਾਂ ਘਿਓ ਹੀ ਬੜਾ ਚੰਗਾ, ਇਹ ਤਾਂ ਖਾਲਸ ਘਿਓ ਆ, ਘਰ ਦਾ ਘਿਓ ਆ। ਹੁਣ ਰਾਣੇ ਦੀ ਗੱਲ ਸੁਣੀ ਆ? ਕੀ ਕਹਿੰਦਾ? ਹੌਲੀ ਜਿਹਾ ਕੋਲ ਕਹਿ ਗਿਆ ਇਹ ਆ ਜਿਹੜਾ ਬੂਰਾ ਇਹ ਮੈਂ ਬਣਾਇਆ। ਤੇ ਉਹਨੇ ਕਮੈਂਟ ਵਾਲਿਆਂ ਨੇ ਦੱਸਿਆ, ਉਹਨੇ ਕਿਹਾ ਵੀ ਤੇਰੇ ਤੋਂ ਬਗੈਰ ਇੱਕੋ ਹੀ ਡਿਸ਼ ਇਹਨਾਂ ਨੇ ਬਣਾਈ ਸੀ ਜਿਹੜੀ ਸਾੜੀ ਆ ਬਸ। ਉਸ ਤੋਂ ਬਾਅਦ ਇਹਨਾਂ ਕੋਲੋਂ ਨਾ ਬਣੀ ਨਾ, ਇਹਨਾਂ ਨੇ ਡਰਦੇ ਹੀ ਨਹੀਂ ਮੁੜ ਕੇ ਨੇੜੇ ਗਿਆ, ਇੱਕੋ ਹੀ ਸੜ ਗਈ ਡਿਸ਼। ਉਹਨੇ ਕਿਹਾ ਜੀ ਉਦੋਂ ਹੀ ਬਣਨੀ ਜਿੱਦਾਂ ਤੂੰ ਆਣਾ। ਹੁਣ ਅਗਲੇ ਦਿਨ ਉਹਨਾਂ ਨੇ ਫੇਰ ਫੋਨ ਕੀਤਾ
ਆ ਉੱਤੇ ਤਾਂ ਕੇ ਦਿਖਾ ਵੀ ਕੀ ਕਰੀ ਜਾਂਦਾ ਰਹਿਣਾ। ਗਾਣਾ ਹੁਣ ਪਾ ਪਾ ਕੇ ਦੇ ਰਿਹਾ ਪਲੇਟਾਂ ਜੀ ਨਹੀਂ ਉਹ ਖੁਦਾਈ ਵੰਡ ਕਰ ਰਿਹਾ, ਕੌਲੀ ਭਰੀ ਹੋਈ ਹੈ ਇਹ ਸੱਚਾ ਆਪਦੇ ਲਈ ਭਰ ਲਈ ਚੰਗੀ ਟਕਾ ਕੇ ਇਹ ਮੈਂ ਨਹੀਂ ਆਪਣੇ ਇਹਨੂੰ ਭੋਰਾ ਭੋਰਾ ਦੇ ਰਿਹਾ ਦੇਖੋ ਜੀ ਹੁਣ। ਅੱਛਾ ਜੀ ਮੈਂ ਕਰਕੇ ਦਿਖਾਵਾਂ ਫਿਰ ਪਾ ਕੇ ਆਦਮੀ ਪਾਓ ਜੀ, ਚਮਚਾ ਤਾਂ ਦਿਓ। ਪਾਓ ਪਾਓ ਆ ਜਾ ਚਮਚਾ। ਆ ਸੇਮੀਆਂ ਪਾ ਲੀਆਂ ਜੀ ਆ ਇਦਾਂ, ਤੇ ਆ ਦੇਖੋ ਜੀ ਆ ਬੂਰਾ ਪਾ ਲਿਆ। ਇਹ ਨਾ ਖਲਾਰ ਜੀ ਕੇ ਆ ਬੂਰਾ ਪੈ ਗਿਆ ਤੇ ਰੱਬ ਤੁਹਾਡੀ ਭਲੀ ਕਰੇ। ਆ ਬੂਰਾ ਪੈ ਗਿਆ ਤੇ ਆਹ ਘਿਓ ਆ। ਵਾਹ ਅੱਛਾ ਮੈਂ ਦੱਸਦਾ ਸੀ, ਮੈਂ ਆਪਣੇ ਨਾਨੇ ਨੂੰ ਨਾ ਈਦ ਦੇ ਉੱਤੇ ਅਸੀਂ ਗਏ ਨਾ ਤੇ ਉਹ ਅੱਗੇ ਘਿਓ ਬੂਰਾ ਦਿੱਤਾ ਤੇ ਉਹ ਬੈਠਾ ਇਦਾਂ ਤੇ ਉਹਦੇ ਲਾਗੇ ਪਿੱਤਲ ਦਾ ਲੋਟਾ, ਪਿੱਤਲ ਦੇ ਲੋਟੇ ਦੇ ਵਿੱਚ ਤੇ ਉਹ ਇਦਾਂ ਟੂਟੀ ਥਣੀ ਨਾ ਹੈ ਘਿਓ ਪਾਵੇ ਕੀ ਬਾਤ। ਪਾਲਾ ਪਾਲਾ ਪੈ ਜੂਗਾ। ਉਹ ਮੱਖੀ ਬੈਠੀ ਸੀ, ਉਹ ਮੈਂ ਕਿਹਾ ਅੱਧਾ ਮੱਖੀ ਨੇ ਪੀ ਲੈਣਾ। ਬਸ ਬਸ ਇਦਾਂ ਬਹੁਤ ਆ, ਹੈ ਬਹੁਤ ਆ ਬਸ ਕਰ। ਹਾਂ ਇਹ ਆ ਦਿਖਾਇਓ ਜੀ ਆ ਕਿਉਂ ਇਦਾਂ ਹੁਣ ਚੱਸ ਬਣਨੀ ਇਦਾਂ ਖਾਣਾ। ਕੀ ਬਾਤ ਆ। ਹਾਏ ਹਾਏ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਚੱਸ ਵੱਜ ਗਈ ਕਿ ਇੱਕ ਚਮਚੀ ਨਾ ਹਾਂ 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 20-25 ਸਾਲ ਪਿਛਾ ਲੈ ਗਈ। ਵਾਹ ਬਈ ਹਾਏ ਹਾਏ ਵੀ ਕੀ ਕਹਿੰਦੇ ਆ, ਇਹ ਇੰਨਾ ਸਵਾਦੀ ਕੰਮ ਆ ਨਾ ਮੈਂ ਦੱਸ ਨਹੀਂ ਸਕਦਾ। ਜਿਹੜੇ ਬੰਦਿਆਂ ਨੇ ਸਾਡੀ ਮੁੱਢ ਤੋਂ ਦੇਖੀ ਹੈ ਨਾ ਸੇਮੀਆਂ ਵੱਟਦਿਆਂ ਦੀ, ਬੂਰਾ ਬਣਾਉਂਦਿਆਂ ਦੀ, ਉਹ ਬੰਦੇ ਇੱਕ ਵਾਰੀ ਮੇਰੇ ਕਹਿਣ ਤੇ ਘਰ ਜ਼ਰੂਰ ਬਣਾਓ। ਤੁਹਾਨੂੰ ਲੱਗ ਪਤਾ ਜਾਊਗਾ ਯਾਰ ਵੀ ਕੈਸੀ ਤੁਹਾਨੂੰ ਸ਼ਾਇਦ ਦੱਸੀ ਆ ਇਹ ਥੋੜਾ ਜਿਹਾ ਨਾ ਇਹਦੇ ਤੇ ਤੁਸੀਂ ਢਿੱਗ ਜਾ ਲਾਤਾ, ਇਹ ਇਸ ਤਰ੍ਹਾਂ ਨਾ ਉੱਪਰ ਨਹੀਂ ਬਹੁਤੀਆਂ ਸਿੱਟੀਆਂ ਜਾਂਦੀਆਂ। ਹਾਂ ਪਲੇਟ 'ਚ ਹੁੰਦਾ ਖਲਾਰ ਕੇ ਜਿਹੜਾ ਨਾ ਕਰਨੇ ਵਾਲਾ ਕਿਹੜਾ ਆ ਜਿਹੜਾ ਨਾ। ਅੱਛਾ ਉਦੋਂ ਮੇਰੀ ਗੱਲ ਸੁਣੋ, ਕਹਿੰਦੇ ਸੀ ਇਕੱਠੀਆਂ ਕਦੇ ਨਹੀਂ ਹੋਈਆਂ, ਇਹ ਜੁੜ ਜ ਕਿੱਦਾਂ ਸਕਦਾ ਹੁਣ ਮਿੰਟ 'ਚ ਲੱਗ ਗਏ ਉਸ ਪਾਸੇ। ਮੈਂ ਤਾਂ ਨਹੀਂ ਉਹ ਗੱਲ ਨਹੀਂ, ਮੈਂ ਤਾਂ ਕੀਤੀ ਨਹੀਂ ਗੱਲ, ਮੈਂ ਤਾਂ ਦੂਰ ਸੀ ਉਦੋਂ ਆਏ ਕਿਤੋਂ। ਮੈਂ ਇਸ ਕਰਕੇ ਇਹ ਵੱਡੀ ਪਲੇਟ ਇੱਕ ਜਿਹੜੀ ਹੈ ਨਾ ਲੈਣੀ ਚਾਹੀਦੀ। ਹਾਂ ਇਹਦੇ ਤੇ ਸਾਦਾ ਪਿਛੋ ਸਾਦਾ ਪਾਣੀ ਨਾਲ ਵੀ ਇੱਕ ਵਾਰੀ ਮਾੜੇ ਤੜਕਾ ਲਾ ਕੇ ਧੁੱਪਦੀਆਂ ਨਾ, ਫਿਰ ਇਹਦੀ ਚੱਸ ਹੋਰ ਸੀ ਨਾ। ਇਹਨਾਂ ਨੇ ਕਦੀ ਜ਼ਿੰਦਗੀ 'ਚ ਖਾਧੀ ਇਹਨੇ ਦੇਖਿਆ, ਇਹ ਬਣਾਉਣ ਮੈਨੂੰ ਵੀ ਨਹੀਂ ਦਿੰਦੇ। ਫਿਰ ਗੱਲਾਂ ਬਹੁਤ ਕਰਦੇ ਆ, ਫਿਰ ਗੁੱਸਾ ਆ ਜਾਂਦਾ। ਫਿਰ ਮੈਂ ਕਹਿੰਦਾ ਲੈ ਖਾ ਲਓ ਇਦਾਂ ਦੀਆਂ ਜਿੱਦਾਂ ਕਹਿੰਦਾ ਵੀ ਘਿਓ ਕਿੱਦਾਂ ਖਾਈਏ, ਲੈ ਘਿਓ ਖਾਣ ਦਾ ਬਹਾਨਾ ਸੀ। ਇਹ ਘਿਓ ਖਾਣ ਦਾ ਬਹਾਨਾ ਸੀ ਪਹਿਲੇ ਵਕਤਾਂ 'ਚ। ਹਾਂਜੀ ਕਰੋ ਗੱਲ ਜੀ। ਆਹੋ ਘਿਓ ਹੀ ਖਾਣਾ ਹੁੰਦਾ ਸੀ ਲੋਕਾਂ ਨੇ ਮੁਖਤਲਿਫ ਬਹਾਨਿਆਂ ਨਾਲ ਹੈ। ਤੇ ਅਸਲ 'ਚ ਹੈ ਹੀ ਉਦੋਂ ਖੁਰਾਕ ਹੀ ਦੁੱਧ ਘਿਓ ਦੀ ਸੀ ਸਾਰਿਆਂ ਤੋਂ ਜ਼ਿਆਦਾ, ਤੇ ਗੋਸ਼ਤ ਵਗੈਰਾ ਦਾ ਤਾਂ ਘੱਟ ਹੀ ਸੀ। ਬਸ ਇਹੀ ਸੀ ਸਭ ਤੋਂ ਜ਼ਿਆਦਾ ਵੀ ਦੁੱਧ ਪੀ ਲਿਆ, ਘਿਓ ਖਾ ਲਿਆ, ਸਮਝ ਨਹੀਂ ਆਉਂਦੀ ਵੀ ਮੈਂ ਕਿੱਦਾਂ ਲੋਕਾਂ ਨੂੰ ਦੱਸਾਂ ਵੀ ਇਹਦਾ ਜ਼ਾਇਕਾ ਕਿੱਦਾਂ ਦਾ। ਹਾਂ 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 ਇਹ ਬੜੀ ਨੁਕਤੇ ਦੀ ਗੱਲ ਆ। ਤੁਸੀਂ ਕਿਸੇ ਨੂੰ ਗੱਲ ਸਮਝਾ ਸਕਦੇ ਆ, ਪਰ ਤੁਸੀਂ ਕਿਸੇ ਨੂੰ ਕਿਸੇ ਸ਼ਾਇਦ ਦਾ ਸਵਾਦ ਨਹੀਂ ਸਮਝਾ ਸਕਦੇ। ਕੀ ਬਾਤ। ਹੁਣ ਕੋਈ ਦੁਨੀਆ ਤੇ ਕੋਈ ਨਵਾਂ ਫਲ ਫਰੂਟ ਆਵੇ ਨਾ, ਹਾਂਜੀ ਕੋਈ ਬੰਦਾ ਕੈਮਰੇ ਅੱਗੇ ਬਹਿ ਕੇ ਦੱਸੇ ਵੀ ਇਹ ਥੋੜਾ ਜਿਹਾ ਅੰਬ ਵਰਗਾ ਤੇ ਥੋੜਾ ਕਿ ਅਮਰੂਦ ਵਰਗਾ ਵੀ ਨਾ, ਜਿਹਨੇ ਖਾਦਾ ਨਾ ਉਹਨੂੰ ਉਹੀ ਦੱਸ ਸਕਦਾ ਵੀ ਇਹ ਕੀ ਹੈ। ਖਾਦਿਆਂ ਹੀ ਪਤਾ ਲੱਗਦਾ, ਬਾਜ਼ੀਆਂ ਸ਼ਾਵਾਂ ਦੱਸਣ ਚ ਵੀ ਨਹੀਂ ਆਉਂਦੀਆਂ। ਹੁਣ ਆ ਜਿਹੜਾ ਘਿਓ ਬੂਰਾ ਅਸੀਂ ਖਾ ਰਹੇ ਆ ਨਾ, ਇਹ ਹੁਣ ਮੈਂ ਤੁਹਾਨੂੰ ਕਿੱਦਾਂ ਦੱਸਾਂ ਵੀ ਇਹ ਕਿੱਦਾਂ ਦਾ, ਇਹ ਦੱਸਣ ਚ ਹੀ ਨਹੀਂ ਆਉਂਦਾ। ਇਹ ਤੁਹਾਨੂੰ ਭਾਈ ਖਾਣਾ ਪੈਣਾ। ਇਹ ਸਾਡੇ ਤਰ੍ਹਾਂ 3 ਦਿਹਾੜੀਆਂ ਤੁਹਾਨੂੰ ਲਾਣੀਆਂ ਪੈਣੀਆਂ। ਇਹ ਔਖੇ ਸੌਖੇ ਹੋ ਕੇ ਨਾ ਇੱਕ ਵਾਰੀ ਘਰ ਬਣਾਓ, ਘਿਓ ਬੂਰਾ ਜ਼ਰੂਰ ਬਣਾਓ। ਆਪਣੇ ਨਿਆਣਿਆਂ ਨੂੰ ਦੱਸੋ ਵੀ ਆਹ ਇਦਾਂ ਸਾਡੇ ਬਜ਼ੁਰਗ ਖਾਂਦੇ ਹੁੰਦੇ ਸੀ ਤੇ ਕਿੱਡੀ ਚੰਗੀ ਸ਼ੈ। ਜਿਹੜਾ ਬੰਦਾ ਇੱਕ ਵਾਰੀ ਬਣਾ ਕੇ ਖਾਊਗਾ ਉਹ ਬਾਰ-ਬਾਰ ਖਾਊਗਾ। ਤੂੰ ਆਪਣੀ ਤਕਰੀਰ ਜਾਰੀ ਰੱਖੇਂਗਾ ਤੇ ਕੈਮਰਾਮੈਨ ਨੇ ਸਿਰ ਪਾੜ ਦੇਣਾ ਜਦੋਂ। ਹਾਂ ਕੈਮਰਾਮੈਨ ਦੇ ਮੂੰਹ ਚੋਂ ਪਾਣੀ ਆ ਰਿਹਾ ਜੀ, ਉਹ ਆ ਕੇ ਖਾ ਲਵੇ। ਮੈਂ ਤੁਹਾਨੂੰ ਦੱਸੀ ਸੀਗੀ ਵੀ ਜਿਹੜਾ ਨਾ ਸੇਮੀਆਂ ਇਹਨਾਂ ਨੂੰ ਉਬਾਲੀ ਦਾ ਖੁੱਲੇ ਬਰਤਨ 'ਚ ਉਬਾਲ ਕੇ ਇਹਨੂੰ ਖੁੱਲੇ ਬਰਤਨ 'ਚ ਪਾ ਕੇ ਛਾਣਨੇ 'ਚ ਪਾ ਕੇ ਫਟਾਫਟ ਛਾਨਣਾ ਹੁੰਦਾ ਵਾ, ਛਾਣਨੇ 'ਚ ਪਾ ਕੇ ਉੱਤੋਂ ਪਾਣੀ ਤਾਜ਼ਾ ਥੋੜਾ ਜਿਹਾ ਪਾ ਕੇ ਇਹਨੂੰ ਹਿਲਾ ਦਈਏ ਨਾ, ਤਰੌਂਕਾ ਲਾਈਏ ਤਾਜ਼ੇ ਪਾਣੀ ਦਾ, ਤੇ ਉਹਦੇ ਨਾਲ ਇੱਕ ਤਾਂ ਥੋੜੀ ਜਿਹੀ ਠੰਡੀ ਹੋ ਜਾਂਦੀ ਛੇਤੀ। ਠੰਡੀ ਜਦੋਂ ਹੋ ਜਾਏਗੀ ਫਿਰ ਜੁੜੇ ਨਹੀਂ ਗੀ, ਫਿਰ ਉਸ ਤੋਂ ਬਾਅਦ ਇਹ ਗਲੂਗੀ ਨਹੀਂ। ਇਹ ਹੁਣ ਵੀ ਨਹੀਂ ਜੁੜੀਆਂ ਹੈਗੀਆਂ। ਨਹੀਂ ਤੁਸੀਂ ਤਾਂ ਕੀਤਾ ਕਿਉਂ ਨਹੀਂ? ਕੀਤਾ ਕਿਉਂ ਨਹੀਂ ਇਦਾਂ? ਤੁਸੀਂ ਪੈਰ ਹੀ ਨਹੀਂ ਲੱਗਣ ਦੇ। ਤੁਸੀਂ ਇਹਦੇ 'ਚ ਮਕਰਾਦੀਦ ਪਾਇਆ, ਤੁਸੀਂ ਤਾਂ ਗਲ ਪੈਣ ਨੂੰ ਫਿਰਦੇ ਸੀ ਵੀ ਤੂੰ ਦੇਰ ਲਾਤੀ। ਲੈ ਵੇ ਇਹਨੂੰ ਕਿਸੇ ਨੇ ਧੋਣ ਤੋਂ ਰੋਕਿਆ ਸੀਗਾ ਤੇ ਨਾਲੇ ਮੈਂ ਇਹ ਗੱਲ ਯਾਰ ਬਰਤਨ ਯਾਰ ਪਾਣੀ ਕੋਲ ਹੁਣ ਵੀ ਕੱਲੀ ਉਹ ਜਿਹੜਾ ਝਾੜਨਾ ਹੁੰਦਾ ਨਾ ਸਟੀਲ ਦਾ, ਹਾਂਜੀ ਹੈ ਉਹਦੇ ਸੁਰਾਖ ਹੁੰਦੇ ਆ, ਉਹਦੇ 'ਚ ਬਿਲਕੁਲ ਯਾਨੀ ਕਿ ਇੱਕ ਨੁਚੜਨ ਦਾ ਵੀ ਬੜਾ ਅੱਛਾ ਨਿਜ਼ਾਮ ਆ ਜੀ ਉਹਦੇ 'ਚ। ਇਹ ਰੇਤਾ ਬੜਾ ਆਇਆ ਮੂੰਹ 'ਚ। ਨਹੀਂ ਆਇਆ ਰੇਤਾ, ਐਵੇਂ ਤੈਨੂੰ ਮਿਲੂੰਗਾ। ਛੱਤੇ ਨਾਲ ਤਾਂ ਭਰੀ ਪਈਆਂ ਜਾੜਾਂ। ਅੱਛਾ
ਹਾਂਜੀ ਹਾਂ। ਮਗਰ ਤੇ ਮਨ ਨਹੀਂ ਰਿਹਾ ਹੈਗਾ ਇਹ ਅੰਦਰ ਪੱਥਰੀ ਬਣਾ ਦੂਗਾ ਇੰਨਾ ਰੇਤਾ ਆ ਇਹਦੀ ਮਾਂ ਕਹਿੰਦੀ ਕੱਚੀਆਂ ਆਹੋ ਕੱਚੀਆਂ ਹੈ ਕੱਚੀਆਂ ਕੱਚੀਆਂ ਉਹ ਤਾਂ ਮੈਂ ਜੀ ਬਹੁਤ ਸੋਹਣੀ ਤੇ ਬਹੁਤ ਵਧੀਆ ਬਣੀਆਂ ਜੀ। ਸਾਡੀ ਪਹਿਲੀ ਡਿਸ਼ ਆ ਜਿਹੜੀ ਐਡੀ ਸਵਾਦ ਤੇ ਐਡੀ ਚੰਗੀ ਬਣੀ। ਹਾਂ ਆ ਲਾ ਲਾ ਲਾਲਾ ਕੀ ਬਸ ਇਹ ਦੱਸ ਦਿਓ ਲੋਕਾਂ ਨੂੰ ਰਾਣਾ ਸਾਹਿਬ ਨੂੰ ਵੀ ਲਈ ਗੱਲ ਅਖੀਰ ਲਓ ਜੀ ਅੱਜ ਤੋਂ ਬਾਅਦ ਅਸੀਂ ਵੀ ਭਲਵਾਨ ਬਣ ਗਏ। ਪਹਿਲਾਂ ਵੀ ਅਸੀਂ ਤਾਂ ਖਾਧੀਆਂ, ਖੈਰ ਐਡੀ ਗੱਲ ਕੋਈ ਨਹੀਂ ਹੈਗੀ। ਅੱਲਾ ਜੰਨਤ ਨਸੀਬ ਕਰੇ। ਸਾਡੀ ਦਾਦੀ ਸੀਗੀ ਉਹ ਘਰ ਵੱਟਦੀ ਸੀ, ਸਾਰਾ ਕੁਝ ਸੀਗਾ ਤੇ ਉਹ ਜੰਦਰਾ ਵੀ ਹਲੇ ਤੱਕ ਸਾਡੀ ਤਾਈ ਅੰਮੀ ਜਿਹੜੀ ਸੀ ਹੈ ਉਹਨਾਂ ਦਾ ਇਹ ਘਰ ਦੇ ਵਿੱਚ ਮਾਮੂਲ ਹੁੰਦਾ ਸੀਗਾ। ਤੇ ਇਹ ਕੱਲੀ ਸਾਡੇ ਘਰੇ ਨਾ ਇਹ ਕੱਲੀ ਈਦ ਤੇ ਨਹੀਂ ਬਣਦੀਆਂ ਸੀ ਰਾਣਾ ਸਾਹਿਬ। ਆਮ ਸਾਡੇ ਘਰੇ ਇਹ ਹਰ ਦੂਜੇ ਤੀਜੇ ਦਿਨ ਨਾ ਇਹ ਪੱਕਦੀਆਂ ਹੁੰਦੀਆਂ ਸੀਗੀਆਂ ਮੁxtਲਿਫ ਤਰੀਕਿਆਂ ਦੇ ਨਾਲ। ਤੇ ਬਾਕੀ ਸੋਹਣੀ ਬਣੀਆਂ ਜੀ, ਬਹੁਤ ਸਵਾਦੀ ਸਾਡੀ ਇਹ ਡਿਸ਼ ਅੱਜ ਵਾਲੀ ਬਣੀ ਹੈਗੀ ਹੈ। ਤੇ ਰਾਣਾ ਸਾਹਿਬ ਤੁਸੀਂ ਇਸ ਬਾਰੇ ਚ ਕੀ ਕਹਿੰਦੇ ਆ? ਆ ਲਓ ਇਹ ਜੀ ਦੇਖੋ ਬੜੀ ਜ਼ਬਰਦਸਤ ਡਿਸ਼ ਆ, ਕੋਈ ਯਾਨੀ ਕਿ 40 ਕੁ ਸਾਲ ਪੁਰਾਣਾ ਜਿਹੜਾ ਵਾ ਨਾ ਆ ਗਿਆ ਜ਼ਿਹਨ 'ਚ, ਕਿਉਂਕਿ ਹੁਣ ਨਾ ਤਾਂ 80 ਤੋਂ ਬਾਅਦ ਨਾ ਦੇਸੀ ਘਿਓ ਵੀ ਤਕਰੀਬਨ ਆਹਿਸਤਾ ਆਹਿਸਤਾ ਨਾ ਜਿਹੜਾ ਵਾ ਮੁੱਕ ਹੀ ਗਿਆ ਘਰਾਂ ਤੋਂ। ਤੇ ਅਗਰ ਹੈ ਵੀ ਸੀ ਨਾ ਤਾਂ ਉਹਦੇ 'ਚ ਇਹ ਹੋ ਗਿਆ ਕਿ ਇਹ ਜਿਹੜੀਆਂ ਇਹ ਡਿਸ਼ਾਂ ਸੀ ਨਾ ਰਵਾਇਤੀ ਜੀਆਂ, ਫਿਰ ਉਹ ਦੇਸੀ ਘਿਓ ਰਹਿ ਗਿਆ ਜੀ, ਉਹ ਮੁਰਗਾ ਪਕਾਉਣਾ ਵਾ ਉਹਦੇ ਲਈ ਕਰ ਲਓ ਹੈ। ਤੇ ਉਹ ਖਾਸ ਚੀਜ਼ਾਂ ਲਈ ਹਲਵਿਆਂ 'ਚ ਜ਼ਿਆਦਾ ਇਸਤੇਮਾਲ ਹੁੰਦਾ ਜੀ। ਲੇਕਿਨ ਇਹ ਸੇਵੀਆਂ ਵਟਣ ਵਾਲਾ ਜਿਹੜਾ ਵਾ ਨਾ ਕੁਛ ਘੱਟ ਹੋ ਗਿਆ ਜੀ। ਇਹ ਬੜਾ ਟ੍ਰੈਡੀਸ਼ਨਲ ਜਿਹੜਾ ਨਾ ਪੁਰਾਣਾ, ਯਾਨੀ ਕਿ ਤਿੰਨੇ ਛਾਵਾਂ, ਬੂਰਾ ਵੀ ਤੇ ਦੇਸੀ ਘੀ ਵੀ ਤੇ ਸੇਵੀਆਂ ਵੀ ਹੈ। ਔਰ ਫਿਰ ਇੱਕ ਹੋਰ ਇਹਦੇ 'ਚ ਦੇਖੋ ਨਾ, ਇਹ 0% ਕੈਮੀਕਲ ਆ। ਤੁਸੀਂ ਇੱਕ ਗੱਲ ਮੈਂ ਕਰੂੰਗਾ, ਜੇ ਤੁਸੀਂ ਗੁੱਸਾ ਨਾ ਕਰੋ ਤੇ ਬੂਟਾ ਵੀ ਗੁੱਸਾ ਨਾ ਮੈਨੂੰ ਕਰੇ। ਤੂੰ ਗੱਲਾਂ ਕਰੀ ਜਾ। ਮੈਂ ਆਪਣੇ ਦੇਖਣ ਵਾਲਿਆਂ ਨੂੰ ਇੱਕ ਗੱਲ ਕਰੂੰਗਾ ਰੇਤੇ 'ਚ ਨਾ ਭੁੰਨ ਵੀ ਰੇਤੇ 'ਚ ਨਾ ਭੁੰਨਿਓ। ਹਾਂ ਸਵਾਦ ਵੀ ਸਾਰਾ ਇੰਨਾ ਸਵਾਦ ਆ ਨਾ, ਸਰੋਇਆ ਸਾਹਿਬ ਦੀ ਗੱਲ ਤਰ੍ਹਾਂ ਵੀ ਇਹ ਦੱਸ ਨਹੀਂ ਸਕਦਾ ਮੈਂ ਵੀ ਇਹ ਕਿੰਨੀ ਸਵਾਦ ਲੱਗੀਆਂ। ਪਰ ਉਹ ਉਨੀ ਸਵਾਦ ਆ ਵੀ ਅਗਰ ਜੇ ਨਾ ਘਿਓ ਤੇ ਬੂਰਾ ਕੱਲਾ ਪਾ ਕੇ ਖਾਈਏ ਨਾ, ਆਹ ਸਵਾਦ ਆਊਗਾ। ਆ ਜਿਹੜਾ ਸਵਾਦ ਆ ਰਿਹਾ ਘਿਓ ਤੇ ਬੂਰੇ ਵਾਲਾ, ਸੇਵੀਆਂ ਦਾ ਵੀ ਸਵਾਦ ਚੰਗਾ ਸੋਹਣਾ। ਲੇਕਿਨ ਨਾ ਮੈਂ ਪਹਿਲਾਂ ਵੀ ਇਹ ਗੱਲ ਕਰੀ ਸੀਗੀ ਵੀ ਰੇਤਾ ਸੇਵੀਆਂ ਦੇ ਨਾਲ ਉਹ ਸਾਨੂੰ ਹੁਣ ਭੁੰਨਣੀਆਂ ਨਹੀਂ ਆਈਆਂ, ਜਾਂ ਉਹਦਾ ਤਰੀਕਾ ਕੀ ਸੀ। ਜੇ ਕੋਈ ਕਿਸੇ ਨੂੰ ਪਤਾ ਹੋਵੇ ਨਾ ਤੇ ਉਹ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਵੀ ਇਹ ਰੇਤੇ 'ਚ ਭੁੰਨੀਆਂ ਜਾਂਦੀਆਂ ਸੀ ਕਿ ਘੇ 'ਚ ਭੁੰਨੀਆਂ ਜਾਂਦੀਆਂ ਸੀ ਕਿ ਇੰਝ ਹੀ ਭੁੰਨੀਆਂ ਜਾਂਦੀਆਂ ਸੀ, ਜਾਂ ਅਸੀਂ ਰੇਤਾ ਜ਼ਿਆਦਾ ਪਾ ਬੈਠੇ ਆ। ਉਹ ਰੇਤੇ ਵਾਲੀ ਵਿੱਚ ਕੰਮ ਲੰਘਾਉਣ ਵਾਲਾ ਹੈ, ਖਾਣ ਵਾਲਾ ਨਹੀਂ ਮੇਰੇ ਹਿਸਾਬ ਤੇ। ਮੈਂ ਦੱਸਦਾ ਰੇਤੇ 'ਚ ਨਾ ਭੁੰਨੋ। ਨਹੀਂ, ਉਹ ਭੁੰਨਣ ਦੇ ਨਾ ਵੱਖੋ ਵੱਖ ਸੀਗੇ ਹਿਸਾਬ। ਤੇ ਜਿਹੜੀ ਚਾਚੇ ਬੂਟੇ ਨੇ ਗੱਲ ਕੀਤੀ ਨਾ, ਉਬਾਲ ਕੇ ਉੱਤੇ ਪਾਣੀ ਸਿੱਟਣਾ ਸੀ, ਉਹ ਪਾਣੀ ਸਿੱਟ ਕੇ ਉਹ ਧੋਈਆਂ ਜਾਣੀਆਂ ਸੀ। ਇਹ ਨਹੀਂ ਪਾਣੀ ਸਿੱਟ ਕੇ ਵੀ ਇਹ ਲੈਣੇ ਸੀ। ਇਹ ਗੱਲ ਪਰ ਫਿਰ ਇਹ ਵੀ ਉਬਲੀਆਂ ਪਾਣੀ ਨਹੀਂ ਹੈਗੀਆਂ ਯਾਰ, ਫਿਰ ਗੱਲ ਹੋਈ। ਗੱਲ ਸੁਣ ਲੈ, ਇਹ ਰੱਬ ਦੇ ਕੰਮ ਆ। ਖਬਰੇ ਇਹ ਰੇਤੇ ਕਰਕੇ ਹੀ ਇੰਨੀਆਂ ਸਵਾਦੀ ਬਣੀਆਂ। ਮੈਂ ਤੁਹਾਨੂੰ ਕਹੂੰਗਾ ਜੇ ਤੁਸੀਂ ਰੇਤੇ 'ਚ ਨਾ ਵੀ ਭੁੰਨੋ ਤਾਂ ਮੋਟਰ ਰੇਤੇ ਦੀ ਜ਼ਰੂਰ ਵਿੱਚ ਪਾਇਓ, ਉਹ ਅਸਲ 'ਚ ਜੇ ਇਹੀ ਜ਼ਾਇਕਾ ਲੈਣਾ। ਅਸਲ 'ਚ ਰੇਤਾ ਜਿਹੜਾ ਨਾ, ਉਹ ਗਰਮ ਰੇਤਾ ਜਿਹੜਾ ਹੁੰਦਾ ਨਾ, ਉਹ ਨਹੀਂ ਚਿਮੜਦਾ ਹੈ। ਹਾਂ, ਤੱਤਾ ਰੇਤਾ ਤਾਂ ਲੱਗਦਾ ਹੀ ਨਹੀਂ। ਅਗਰ ਰੇਤਾ ਹੋਵੇ ਨਾ, ਮੱਕੀ ਦੇ ਦਾਣੇ ਭੁੰਨੇ ਜਾਂਦੇ ਨੇ। ਅੱਛਾ, ਗਰਮ ਕਰਕੇ ਛਾਣਿਆ। ਕਿਉਂਕਿ ਮੈਨੂੰ ਇਹ ਯਾਦ ਪੈਂਦਾ ਵਾ ਨਾ, ਇਹ ਸੇਵੀਆਂ ਰੇਤੇ ਜੀ ਆ, ਭੁੰਨਦੇ ਜਿਹੜਾ ਵਾ ਨਾ, ਸ਼ੱਕ ਨਹੀਂ ਹੈ। ਮੈਂ ਕਹਿੰਦਾ ਵੀ ਉਹ ਸਾਡੇ ਕੋਲ ਰੇਤਾ ਕੋਈ ਵੱਤਰ ਦਾ ਜਿਹੜਾ ਵਾ ਨਾ, ਹਾਂ ਕੋਈ ਵੱਤਰ ਦਾ ਕੋਈ ਮਰੂਗਾ ਹਿਸਾਬ ਚਾਚਾ ਉੱਤੋਂ ਉਹ ਘਿਓ ਬੂਰੇ ਦੇ ਉੱਤੋਂ ਲੱਸੀ ਪੀ ਰਿਹਾ। ਹਾਂ ਘਿਓ ਜਿਹੜਾ ਲੱਸੀ ਚੋਂ ਹੀ ਨਿਕਲਦਾ, ਘਿਓ ਨਿਕਲਦਾ ਲੱਸੀ ਚੋਂ ਹੀ ਆ। ਲੱਸੀ ਦਾ ਘਿਓ ਦਾ ਜੋੜ ਆ, ਜਿੱਦਾਂ ਮਰਜ਼ੀ ਪੀ ਲਓ ਖਾ ਲਓ। ਮੈਂ ਜਿਹੜੀ ਸ਼ੁਰੂ 'ਚ ਗੱਲ ਕੀਤੀ ਸੀ ਵੀ ਰੱਬ ਨਿਹਮਤ ਦਵੇ, ਉਹਦੀ ਕਦਰ ਨਾ ਕਰੀਏ ਤਾਂ ਫਿਰ ਉਹ ਜ਼ਹਿਮਤ ਆ। ਕਿੱਦਾਂ ਦੇਖੋ, ਮੈਂ ਤੁਹਾਨੂੰ ਸੱਚੀ ਗੱਲ ਕੀਤੀ ਆ। ਤੇ ਹਜੇ ਵਿੱਚੋਂ ਮੱਝਾਂ ਸੂਣ ਵਾਲੀਆਂ, ਇੱਕ ਦੋ ਮੱਝ ਦੁੱਧ ਦੇ ਰਹੀ, ਇਹ ਨਹੀਂ ਵੀ ਸਾਰੀਆਂ ਦੇ ਰਹੀਆਂ, ਪਰ ਫਿਰ ਵੀ ਰਿੜਕਦੇ ਆ। ਇੱਕ ਤਾਂ ਸਾਰੀ ਦਿਹਾੜੀ ਲੱਸੀ ਪੀਂਦੇ ਆ, ਆਪ ਪੀਂਦੇ ਆ, ਸਾਡੇ ਕੋਲ ਪ੍ਰਾਹੁਣੇ ਆਉਂਦੇ ਆ ਉਹਨਾਂ ਨੂੰ ਪਿਲਾਉਂਦੇ ਆ, ਆਂਢ ਗੁਆਂਢ 'ਚੋਂ ਕੋਈ ਭਾਂਡਾ ਆਉਂਦਾ ਉਹਨਾਂ ਨੂੰ ਵੀ ਦੇਈਦੀ ਆ, ਤਾਂ ਸ਼ਾਮ ਨੂੰ ਆਪਣੀ ਹਾਂਡੀ ਵੀ ਪੱਕ ਜਾਂਦੀ ਆ। ਤੇ ਜਿਹੜੇ ਲੋਕ ਸਾਡੇ ਕਿਸਾਨ ਆ, ਜਿਨ੍ਹਾਂ ਕੋਲ ਕੋਈ 4 ਮਰਲੇ ਜ਼ਮੀਨ ਆ, ਤਾਂ ਜ਼ਰੂਰ ਇੱਕ ਅੱਧਾ ਡੰਗਰ ਰੱਖ ਕੇ ਨਾ ਤੇ ਇੱਕ ਮੱਝ ਦਾ ਜ਼ਰੂਰ ਦੁੱਧ ਜ਼ਰੂਰ ਰਿੜਕੋ। ਜਿਹੜੇ ਘਰ ਮਧਾਣੀ ਚੱਲਦੀ ਆ ਨਾ, ਅੱਜ ਉਹ ਘਰ ਦੇ ਉੱਤੇ ਰੱਬ ਦੀ ਲੱਖਾਂ ਰਹਿਮਤਾਂ, ਜਿਹੜੇ ਘਰ ਮਧਾਣੀ ਚੱਲਦੀ। ਜਦੋਂ ਦੀ ਮਧਾਣੀ ਬੰਦ ਹੋਈ ਆ ਨਾ, ਅਸੀਂ ਖੱਜਲ ਖਰਾਬ ਹੋ ਗਏ। ਹਾਂਜੀ, ਉਹ 3-4 ਕਿਲੋ ਦੁੱਧ ਜਿਹੜਾ ਵਾ ਨਾ, ਉਹ ਬੜਾ ਕਾਫੀ ਹੈ ਆ ਇੱਕ ਘਰ ਦੇ ਘਿਓ ਲਈ। ਤੇ ਲੱਸੀ ਵੀ ਤਕਰੀਬਨ ਜਿਹੜੀ ਆ ਨਾ ਬਣ ਜਾਂਦੀ ਆ ਇਹਦੇ ਤੋਂ। ਕਾਫੀ ਸਾਰੇ ਅੱਛਾ, ਇਹਨੂੰ ਕਈ ਸਮਝਦੇ ਵੀ ਇਹ ਅਯਾਸ਼ੀ ਨਹੀਂ ਹੈ, ਇਹ ਬੜੀ ਬਚਤ ਆ। ਹਾਂ, ਹੁਣ ਤੁਸੀਂ ਦੇਖੋ ਨਾ, ਜਦੋਂ ਤੁਹਾਡੇ ਕੋਲ ਲੱਸੀ ਆ, ਤੁਹਾਡੇ ਫਿਰ ਬੋਤਲ ਨਹੀਂ ਆਏਗੀ। ਹਾਂ, ਬੋਤਲ ਨਹੀਂ ਆਉ, ਬੋਤਲ ਨਹੀਂ ਆਉਗੀ ਹੈ। ਜਦੋਂ ਬੋਤਲ ਨਹੀਂ ਆਏਗੀ ਤਾਂ ਫਿਰ ਦਵਾਈ ਨਹੀਂ ਆਏਗੀ।
ਵਾਹ ਵਾਹ ਵਾਹ। ਹੈ ਉਹੀ ਵੀ ਹਿਸਾਬ ਵੀ ਚੂਹੇ ਲਈ ਬਿੱਲੀ ਤੇ ਬਿੱਲੀ ਲਈ ਕੁੱਤਾ ਤੇ ਕੁੱਤੇ ਲਈ ਅੱਗੇ ਕੁਝ ਉਹ ਸਿਲਸਿਲਾ ਬੋਤਲ ਤਾਂ ਅਸੀਂ ਉਂਝ ਵੀ ਛੱਡੀ ਹੈ। ਇਹ ਬੜੀ ਸੋਹਣੀ ਰਾਣਾ ਸਾਹਿਬ ਨੇ ਗੱਲ ਕੀਤੀ ਤੇ ਤੁਸੀਂ ਵੀ ਸ਼ੁਰੂ ਦੇ ਵਿੱਚ ਜਿਹੜੀ ਗੱਲ ਕੀਤੀ ਨਾ ਕਿ ਨਿਯਮਤ ਦਾ ਅਗਰ ਇਸਤੇਮਾਲ ਗਲਤ ਹੋ ਜਾਵੇ ਨਾ, ਵਰਤਾਰਾ ਗਲਤ ਹੋ ਜਾਵੇ ਤੇ ਉਹ ਫਿਰ ਜਨਾਬ ਜੀ ਜ਼ਹਿਮਤ ਬਣ ਜਾਂਦੀ ਹੈ। ਹਾਏ ਇਦਾਂ ਹੀ ਆ ਸਾਨੂੰ ਰੱਬ ਨੇ ਇੰਨੀਆਂ ਨਿਯਮਤਾਂ ਦਿੱਤੀਆਂ ਹੋਈਆਂ। ਤੁਸੀਂ ਕਿਧਰੇ ਕੋਈ ਦਾਵਤ ਆ ਜਾਂ ਕਿਧਰੇ ਤੁਸੀਂ ਖਾਣ ਪੀਣ ਜਾਂਦੇ ਆ ਨਾ, ਤੁਹਾਡੇ ਕੋਲ ਤੁਹਾਡਾ ਪੇਟ ਦੀ ਗੁੰਜਾਇਸ਼ ਹੈਗੀ। ਅਸੀਂ ਅਕਸਰ ਦੇਖਦੇ ਹਾਂ ਕਿ ਅੱਡੀ ਅੱਡੀ ਥਾਲੀਆਂ ਅਸੀਂ ਭਰ ਕੇ ਬਹਿ ਜਾਂਦੇ ਆ, ਜ਼ਾਇਆ ਹੁੰਦਾ। ਤੇ ਉਹ ਜਿਹੜਾ ਜ਼ਾਇਆ ਹੁੰਦਾ ਉਹ ਲੈਦਾ ਜਿਹੜਾ ਆਪਣੀ ਔਕਾਤ ਤੋਂ ਵੱਧ ਆਪਣੇ ਪੇਟ ਤੋਂ ਵੱਧ ਖਾ ਲੈਣਾ ਨਾ, ਉਹ ਵੀ ਫਿਰ ਉਲਟੀਆਂ ਹੀ ਲੱਗਦੀਆਂ ਬੰਦਿਆਂ ਨੂੰ। ਵੀ ਉਹ ਇਹੀ ਹੈ ਕਿ ਨਿਯਮਤ ਦਾ ਜਿਹੜਾ ਗਲਤ ਵਰਤਾਰਾ ਨਾ ਉਹ ਬੰਦੇ ਨੂੰ ਨੁਕਸਾਨ ਦਿੰਦਾ। ਸਿਆਣੇ ਕਹਿੰਦੇ ਆ ਵੀ ਭੁੱਖ ਨਾਲ ਬਹੁਤ ਘੱਟ ਮਰੇ ਆ, ਰੱਜ ਕੇ ਬਹੁਤ ਮਰੇ ਹੈ। ਤੇ ਭੁੱਖ ਨਾਲ ਤਾਂ ਮਰਦਾ ਮਰਦਾ ਬੰਦਾ 5-6 ਦਿਨ ਲਾ ਦਿੰਦਾ, ਅਲਬੱਤਾ ਰੱਜਿਆ ਹੋਇਆ ਨਾ 24 ਘੰਟੇ ਨਹੀਂ ਕੱਢਦਾ ਹੈ। ਗੱਲ ਕਰ ਇਹ ਜੀ ਤੁਸੀਂ ਹੁਣ ਦੁਆ ਸਲਾਮ ਕਰ ਦਿਓ। ਹਾਂ ਇਹ ਸੀ ਜੀ ਸਾਡਾ ਅੱਜ ਦਾ ਵਲਾਗ ਤੇ ਸੇਵੀਆਂ ਅਸੀਂ ਤੇ ਖਾ ਲੀਆਂ, ਤੁਸੀਂ ਦੇਖ ਲੀਆਂ ਤੇ ਸਾਨੂੰ ਦਿਓ ਇਜਾਜ਼ਤ। ਅਗਲੇ ਵਲਾਗ 'ਚ ਮਿਲਾਂਗੇ ਫਿਰ ਤੁਹਾਨੂੰ ਕਿਸੇ ਹੋਰ ਚੈਨਲ। ਹਾਂਜੀ, ਪਾਕਿਸਤਾਨ ਜ਼ਿੰਦਾਬਾਦ, ਪੰਜਾਬ ਜ਼ਿੰਦਾਬਾਦ, ਪੰਜਾਬੀਅਤ ਜ਼ਿੰਦਾਬਾਦ। ਜਿਉਂਦੇ ਵਾਸਤੇ। ਦਾਬਲਾ